ਅੱਜ ਤੋਂ ਤਕਰੀਬਨ 11-12 ਸਾਲ ਪਹਿਲੇ ਅਮਰੀਕਾ ਦੇ ਵਿੱਚ ਸਦਰ ਬਰਾਕ ਓਬਾਮਾ ਦੀ ਹਕੂਮਤ ਆਈ। ਉਸ ਵੇਲੇ ਅਮਰੀਕਾ ਦੇ ਇੱਕ ਫਲਾਹੀ ਇਦਾਰੇ ਦੇ ਕੈਂਪ ਦੇ ਵਿੱਚ ਇੱਕ ਯਤੀਮ ਬੱਚਾ ਪੈਦਾ ਹੋਇਆ। ਉਹ ਬੱਚਾ ਜਦੋਂ 7ਵੀਂ ਜਮਾਤ ਵਿੱਚ ਪਹੁੰਚਿਆ ਤੇ ਉਸ ਬੱਚੇ ਨੂੰ ਇੱਕ ਜਗ੍ਹਾ ਤੋਂ ਸਾਬਣ ਬਣਾਉਣ ਦਾ ਫਾਰਮੂਲਾ ਮਿਲ ਗਿਆ। ਉਹ ਬੱਚਾ ਸਵੇਰ ਸਕੂਲ ਜਾਵੇ ਤੇ ਵਾਪਸ ਆ ਕੇ ਸਾਬਣ ਬਣਾ ਕੇ ਕਰੀਬੀ ਦੁਕਾਨਾਂ ਤੇ ਸੇਲ ਕਰਕੇ ਵਾਪਸ ਆ ਜਾਵੇ। ਉਸ ਬੱਚੇ ਨੇ 2 ਸਾਲ ਦੇ ਵਿੱਚ ਇਤਨੀ ਮਿਹਨਤ ਕੀਤੀ ਕਿ ਉਸ ਕੈਂਪ ਦੇ ਵਿੱਚੋਂ ਨਿਕਲ ਕੇ ਨਾ ਕਿ ਜ਼ਾਤੀ ਮਕਾਨ ਖਰੀਦਿਆ ਬਲਕਿ ਉਸ ਫਲਾਹੀ ਇਦਾਰੇ ਨੂੰ ਡੋਨੇਸ਼ਨ ਵੀ ਸ਼ੁਰੂ ਕਰ ਦਿੱਤੀ। ਥੋੜੇ ਹੀ ਅਰਸੇ ਤੋਂ ਬਾਅਦ ਉਹਨੇ ਹੋਰ ਵੀ ਫਲਾਹੀ ਇਦਾਰਿਆਂ ਨੂੰ ਡੋਨੇਸ਼ਨ ਸ਼ੁਰੂ ਕਰ ਦਿੱਤੀ। ਉਹ ਬੱਚਾ ਜਲਦ ਹੀ ਅਮਰੀਕੀ ਮੀਡੀਆ ਦੀ ਜ਼ੀਨਤ ਬਣ ਗਿਆ। ਜਦੋਂ ਇਸ ਬੱਚੇ ਦੀ ਖਬਰ ਬਰਾਕ ਓਬਾਮਾ ਤੱਕ ਪਹੁੰਚੀ ਤੇ ਉਸਨੇ ਕਿਹਾ ਕਿ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੋ ਸਕਦਾ। ਬਰਾਕ ਓਬਾਮਾ ਨੇ ਉਸ ਬੱਚੇ ਨੂੰ ਬੁਲਾ ਕੇ ਐਵਾਰਡ ਦੇ ਨਾਲ ਨਵਾਜ਼ਿਆ। ਅਗਲੇ ਹੀ ਦਿਨ ਪੂਰੇ ਅਮਰੀਕਾ ਦੇ ਅਖਬਾਰਾਂ ਨੇ ਉਸ ਬੱਚੇ ਦੀ ਤਸਵੀਰਾਂ ਨੂੰ ਆਪਣੀ ਖਬਰਾਂ ਦੀ ਜ਼ੀਨਤ ਬਣਾਇਆ। ਇਸ ਵਾक़ੇ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਸਾਨੂੰ ਵੀ ਮੁਖਤਲਿਫ ਕਿਸਮ ਦੀ ਫਜ਼ੂਲ ਐਕਟੀਵਿਟੀਜ਼ ਨੂੰ ਤਰਕ ਕਰਕੇ ਆਪਣੇ ਅੰਦਰ ਸਕਿੱਲਜ਼ ਨੂੰ ਬਰੂਏ ਕਾਰ ਲਾਉਂਦਿਆਂ ਹੋਇਆਂ ਆਪਣੇ ਘਰ ਦੀ ਕਫਾਲਤ ਦੇ ਨਾਲ ਆਪਣੇ ਮੁਲਕ ਔਰ ਕੌਮ ਦੀ ਤਾਮੀਰੋ ਤਰੱਕੀ ਵਿੱਚ ਕਲੀਦੀ ਕਿਰਦਾਰ ਅਦਾ ਕਰੀਏ। ਸਾਡੇ ਵਿੱਚੋਂ ਕੁਝ ਲੋਕ ਇਹ ਕਹਿੰਦੇ ਨੇ ਇਹ ਕੰਮ ਸਾਡੇ ਵਾਸਤੇ ਛੋਟਾ ਹੈ, ਲੋਕ ਕੀ ਕਹਿਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਬਲਕਿ ਸਾਡੀ ਸੋਚ ਛੋਟੀ ਹੁੰਦੀ ਹੈ। ਦੂਜੀ ਗੱਲ ਹੈ ਲੋਕਾਂ ਦੀ, ਤੇ ਲੋਕ ਤਾਂ ਆਪਣੇ ਵਾਲਿदैन ਤੋਂ ਵੀ ਬਾਜ਼ ਨਹੀਂ ਆਉਂਦੇ। ਉਹਨਾਂ ਨੂੰ ਵੀ ਇਹ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਏਗੀ। ਇਸ ਤਰ੍ਹਾਂ ਦੀ ਮਜ਼ੀਦ ਵੀਡੀਓਜ਼ ਵੇਖਣ ਵਾਸਤੇ ਮੇਰੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾइब ਜ਼ਰੂਰ कीजिएगा।